ਹੁਣ ਜੀ ਸਮਾਂ ਹੋ ਗਿਆ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ ਸਾਡੇ ਪੰਜਾਬ ਸਟੂਡੀਓ ਤੋਂ। ਖਬਰਾਂ ਸੁਣਨ ਤੋਂ ਪਹਿਲਾਂ ਬਲਤੇਜ ਪੰਨੂ ਜੀ ਦੇ ਨਾਲ ਅਸੀਂ ਅੱਜ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਬਰ ਦੇ ਨਜ਼ਰ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸੈਨੋਜ਼ੇ ਤੋਂ, ਜੱਸੀ ਗਿੱਲ ਪਲੰਬਿੰਗ ਅਤੇ ਲਾਲੀ ਸਿੱਧੂ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਤੋਂ ਅਤੇ ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ। ਇਹ ਸਾਰੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅੱਜ ਦੀਆਂ ਖਬਰਾਂ ਅਸੀਂ ਬਲਤੇਜ ਪੰਨੂ ਜੀ ਦੇ ਨਾਲ ਗੱਲ ਕਰਦੇ ਹਾਂ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਔਰ ਨਿਗਾਹ ਜਿਹੜੀ ਹੈ ਜੀ ਇੱਕ ਵਾਰੀ ਫੇਰ ਮਾਰਦੇ ਹਾਂ ਅੱਜ ਜੋ ਕੁਛ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ ਪੰਜਾਬ ਜਾਂ ਭਾਰਤ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਜੀ, ਔਰ ਉਹਨਾਂ ਦੀ ਖਬਰਾਂ ਦੀ ਕੁਛ ਚੀਰ ਫਾੜ ਜਿਹੜੀ ਅੱਜ ਦਾ ਦਿਨ ਬੜਾ ਅਹਿਮ ਹੈ ਕਈ ਪੱਖਾਂ ਤੋਂ। ਇੱਕ ਤਾਂ ਜਿਹੜੀ ਇਨੈਲੋ ਆ ਉਹਨੇ ਅੱਜ ਇਹ ਆਖਿਆ ਕਿ ਉਹਨੇ ਪੰਜਾਬ ਦੇ ਵਿੱਚੋਂ ਕੋਈ ਵਹੀਕਲ ਜਿਹੜਾ ਉਹ ਵੜਨ ਨਹੀਂ ਦੇਣਾ ਹਰਿਆਣੇ ਵਾਲੀ ਸਾਈਡ ਦੇ ਉੱਤੇ। ਜਿਹੜੇ ਵਹੀਕਲ ਹਰਿਆਣੇ ਵੱਲੋਂ ਆਉਣਗੇ ਉਹਨਾਂ ਨੂੰ ਪੰਜਾਬ ਆਉਣ ਤੋਂ ਨਹੀਂ ਰੋਕਿਆ ਜਾਊਗਾ। ਇਸ ਤਰ੍ਹਾਂ ਦੀ ਗੱਲ ਜਿਹੜੀ ਇਨੈਲੋ ਨੇ ਕੀਤੀ ਆ। ਜਿਹੜਾ ਸ਼ੰਭੂ ਬਾਰਡਰ ਹੈ ਤੇ ਡੱਬ ਵਾਲੀ ਸਾਈਡ ਦੇ ਉੱਤੇ ਤੇ ਇੱਥੇ ਬਾਕੀ ਜਿਹੜੀਆਂ ਸੜਕਾਂ ਹਰਿਆਣੇ ਦੇ ਨਾਲ ਜੁੜਦੀਆਂ ਨੇ ਪੰਜਾਬ ਦੀਆਂ, ਉਹਨਾਂ ਦੇ ਉੱਤੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਆ। ਔਰ ਜਿਹੜੇ ਇਹ ਵਹੀਕਲ ਨੇ ਇਹਨਾਂ ਨੂੰ ਲੰਘਾਉਣ ਦੇ ਵਾਸਤੇ ਜਿਹੜਾ ਜੀ ਇਹ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਜਿਹੜੀ ਆ ਉਹ ਕੀਤੀ ਗਈ ਆ। ਪੰਜਾਬ ਤੇ ਹਰਿਆਣੇ ਦੇ ਪੁਲਿਸ ਅਧਿਕਾਰੀ ਜਿਹੜੇ ਆ ਉਹ ਮਿਲ ਕੇ ਸਾਰਾ ਜਿਹੜਾ ਜੀ ਇੰਤਜ਼ਾਮ ਕਰ ਰਹੇ ਆ। ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਜੀ ਉਹ 4 ਕੰਪਨੀਆਂ ਜਿਹੜੀਆਂ ਮੰਗਵਾਈਆਂ ਗਈਆਂ ਨੇ ਹਰਿਆਣੇ ਦੇ ਵੱਲੋਂ, ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਤਾਇਨਾਤ ਕੀਤੀਆਂ ਗਈਆਂ ਨੇ। ਇਨੈਲੋ ਪਹਿਲਾਂ ਵੀ ਇਨੈਲੋ ਵਾਲੇ ਟੱਪ ਲਾਉਣ ਦੇ ਵਾਸਤੇ ਆਏ ਸੀ, ਮੁੜ ਕੇ ਸੜਕ ਤੋਂ ਟੱਪ ਲਾ ਕੇ ਮੁੜ ਗਏ ਸੀਗੇ। ਤੇ ਐਤਕੀ ਉਹ ਕਹਿੰਦੇ ਆ ਕਿ ਅਸੀਂ ਵਹੀਕਲ ਜਿਹੜੇ ਆ ਉਹ ਵੜਨ ਨਹੀਂ ਦੇਣੇ ਹਰਿਆਣੇ ਦੇ ਵਿੱਚ। ਇਸ ਕਿਸਮ ਦੇ ਜਿਹੜੀ ਭੜਕਾਉਣ ਵਾਲੀ ਜਿਹੜੀ ਕਾਰਵਾਈ ਹੈ ਜੀ ਉਹ ਸਿਆਸੀ ਰੋਟੀਆਂ ਸੇਕਣ ਦੇ ਵਾਸਤੇ ਇਨੈਲੋ ਵਾਲੇ ਜਿਹੜੇ ਆ ਉਹ ਕਰ ਰਹੇ ਆ। ਅੱਜ ਸੁਪਰੀਮ ਕੋਰਟ ਦਾ ਇਸ ਮਾਮਲੇ ਦੇ ਉੱਤੇ ਫੈਸਲਾ ਜਿਹੜਾ ਜੀ ਉਹ ਆ ਜਾਣ ਦੇ ਆਸਾਰ ਨੇ। ਜਿਹੜੀ ਸਲਾਹ ਰਾਸ਼ਟਰਪਤੀ ਹੋਰਾਂ ਨੇ ਸੁਪਰੀਮ ਕੋਰਟ ਤੋਂ ਜਿਹੜੀ ਮੰਗੀ ਹੋਈ ਆ ਕਿ ਜਿਹੜਾ ਪੰਜਾਬ ਡਿਟਰਮੀਨੇਸ਼ਨ ਐਕਟ ਸੀਗਾ, ਜਿਹੜੀਆਂ ਰੱਦ ਕਰ ਦਿੱਤੇ ਗਏ ਸੀ ਪੁਰਾਣੇ ਫੈਸਲੇ, ਵੀ ਉਹਨਾਂ ਦੇ ਉੱਤੇ ਸਹੀ ਜਿਹੜੀ ਹੈ ਜੀ ਉਹ ਰਾਸ਼ਟਰਪਤੀ ਪਾਉਣ ਜਾਂ ਨਾ ਪਾਉਣ। ਸੋ ਅੱਜ ਜਿਹੜੀ ਬਹੁਤੀ ਨਿਗਾਹ ਹੈ ਜੀ ਉਹ ਸ਼ੰਭੂ ਬਾਰਡਰ ਦੇ ਉੱਤੇ ਜੀਂਦ ਜ਼ਿਲ੍ਹੇ ਦੇ ਨਰਵਾਣਾ ਵਿਧਾਨ ਸਭਾ ਹਲਕੇ ਦੇ ਪਿੰਡ ਦਾਤ ਸਿੰਘ ਵਾਲਾ, ਫਤਿਆਬਾਦ ਜ਼ਿਲ੍ਹੇ ਦੇ ਬਾਹਮਣ ਵਾਲਾ ਬੈਰੀਅਰ ਤੇ ਬਠਿੰਡਾ ਜ਼ਿਲ੍ਹੇ ਤੋਂ ਸਰਸਾ ਨੂੰ ਜਾਂਦੀ ਮੁੱਖ ਸੜਕ ਜਿਹੜੀ ਡੱਬ ਵਾਲੀ ਆ ਇਹਦੇ ਵਿੱਚ ਸ਼ਾਮਲ ਆ। ਇੱਥੇ ਜ਼ਿਆਦਾ ਨਿਗਾਹ ਜਿਹੜੀ ਹੈ ਜੀ ਉਹ ਰਹੂਗੀ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ PRTC ਦੀਆਂ ਬੱਸਾਂ ਨੇ ਉਹਨਾਂ ਨੂੰ ਰੋਕਿਆ ਗਿਆ ਕਿ ਅੱਜ ਜਿਹੜੇ ਜੀ ਇਹ ਰੂਟ ਕੈਂਸਲ ਰਹਿਣਗੇ ਕਿਉਂਕਿ ਜਿਹੜੀ PRTC ਆ ਉਹ ਕਿਸੇ ਕਿਸਮ ਦਾ ਰਿਸਕ ਜਿਹੜਾ ਉਹ ਨਹੀਂ ਲੈਣਾ ਚਾਹੁੰਦੀ। ਹਾਲਾਂਕਿ ਇਹਦੇ ਵਿੱਚ ਬਠਿੰਡੇ ਤੋਂ ਜਾਣ ਵਾਲੀ ਜਿਹੜੀ ਖਾਦ ਹਰਿਆਣੇ ਜਾਣੀ ਸੀ ਉਹਦੇ ਟਰੱਕ ਵੀ ਜਿਹੜੇ ਆ ਜੀ ਉਹ ਨਹੀਂ ਜਾਣਗੇ। ਜਿਹੜੇ ਲੋਕ ਆਉਂਦੇ ਦਿਨਾਂ ਦੇ ਦੌਰਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਉਣਾ ਹੈ, ਹਾਲਾਂਕਿ ਇਹ ਇੱਕੋ ਦਿਨ ਦੀ ਐਜੀਟੇਸ਼ਨ ਹੈ ਉਹਨਾਂ ਦੀ, ਔਰ ਜੇ ਆਉਂਦੇ ਦਿਨਾਂ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ ਉਹ ਕਰਦੇ ਆ ਤਾਂ ਇੱਕ ਸਲਾਹ ਜ਼ਰੂਰ ਰਹੂਗੀ ਕਿ ਇਹ ਜਿਹੜਾ ਭੀੜ ਤੰਤਰ ਹੈ ਉਹਦੇ ਤੋਂ ਬਚ ਕੇ ਚੱਲਿਆ ਜਾਵੇ ਤਾਂ ਉਹ ਬਿਹਤਰ ਹੈ, ਬਜਾਏ ਇਹਦੇ ਕਿ ਉਹ ਕਿਸੇ ਕਿਸਮ ਦਾ ਜਿਹੜਾ ਜੀ ਉਹ ਨੁਕਸਾਨ ਕਰਾ ਦੇਣ। ਕਿਉਂਕਿ ਜਦੋਂ ਇੱਦਾਂ ਭੀੜਾਂ ਜੁੜਦੀਆਂ ਨੇ ਤੇ ਅਕਸਰ ਸਿਆਸੀ ਲੋਕ ਜਿਹੜੇ ਨੇ ਉਹ ਅੱਗ ਲਾ ਕੇ ਆਪ ਤਾਂ ਪਾਸੇ ਹੋ ਜਾਂਦੇ ਨੇ ਤੇ ਉਸ ਸੇਕ ਦੇ ਵਿੱਚ ਅਕਸਰ ਲੋਕ ਜਿਹੜੇ ਆ ਜੀ ਉਹ ਝੁਲਸ ਜਾਂਦੇ ਨੇ। ਸੋ ਇਸ ਗੱਲ ਦਾ ਉਚੇਚੇ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਜੀ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ HS ਫੂਲਕਾ ਹੋਰਾਂ ਨੇ ਹੁਣ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ। ਅਗਲੇ ਹਫ਼ਤੇ ਉਹ ਇਹ ਅਸਤੀਫਾ ਦੇਣਗੇ। ਵਿਰੋਧੀ ਧਿਰ ਦੇ ਨੇਤਾ ਦੇ ਵਾਸਤੇ ਪਾਰਟੀ ਹਾਈਕਮਾਂਡ ਨੂੰ 3 ਵਿਧਾਇਕਾਂ ਦੇ ਨਾਮ ਜਿਹੜੇ ਆ ਜੀ HS ਫੂਲਕਾ ਹੋਰਾਂ ਨੇ ਸੁਝਾਏ ਆ। ਇਹਦੇ ਨਾਲ ਵਿਧਾਇਕ ਦਲ ਦੇ ਨੇਤਾ ਦੀ ਜਿਹੜੀ ਹੈ ਜੀ ਉਹ ਕੁਰਸੀ ਹਾਸਲ ਕਰਨ ਦੇ ਵਾਸਤੇ ਵਾਹ ਦੌੜ ਭੱਜ ਜਿਹੜੀ ਆ ਉਹ ਸ਼ੁਰੂ ਹੋ ਗਈ ਆ।
HS ਫੂਲਕਾ ਹੋਰੀ ਕਹਿੰਦੇ ਨੇ ਕਿ ਉਹਨਾਂ ਨੇ ਕੰਵਰ ਸੰਧੂ, ਸੁਖਪਾਲ ਸਿੰਘ ਖਹਿਰਾ ਤੇ ਅਮਨ ਅਰੋੜਾ ਦੇ ਨਾਮ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ। ਫੂਲਕਾ ਸਾਹਿਬ ਦਾ ਇਹ ਕਹਿਣਾ ਹੈ ਕਿ ਉਹ 1984 ਦੇ ਕਤਲੇਆਮ ਦੇ ਜਿਹੜੇ ਕੇਸ ਨੇ ਉਹ ਲੜਨਾ ਚਾਹੁੰਦੇ ਆ। ਉਹਨਾਂ ਦੀ ਅਹਿਮੀਅਤ ਜਿਹੜੀ ਹੈ ਜੀ ਇਹਨਾਂ ਕੇਸਾਂ ਨੂੰ ਆ, ਜਿਹਦੇ ਕਰਕੇ ਉਹ ਇਹ ਅਹੁਦਾ ਜਿਹੜਾ ਜੀ ਉਹ ਛੱਡ ਰਹੇ ਨੇ। ਦੂਜੇ ਪਾਸੇ ਕੁਝ ਖਬਰਾਂ ਨਾਲ ਦੀ ਨਾਲ ਇਹ ਵੀ ਚੱਲੀ ਜਾਂਦੀਆਂ ਨੇ ਅੰਦਰ ਖਾਤੇ ਕਿ ਜਿਹੜੇ ਬਹੁਤੇ MLA ਨੇ ਉਹਨਾਂ ਨੇ ਵਿਰੋਧ ਕੀਤਾ ਸੀਗਾ, ਔਰ ਖਾਸ ਤੌਰ ਦੇ ਉੱਤੇ ਪਿਛਲੀ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਜਦੋਂ ਪੱਗ ਲੈ ਗਈ ਸੀਗੀ ਪਿਰਮਲ ਸਿੰਘ ਹੋਰਾਂ ਦੀ, ਤੇ ਉਸ ਪੱਗ ਨੂੰ ਦੇਣ ਦੇ ਵਾਸਤੇ ਜਿਵੇਂ ਅਕਾਲੀ ਦਲ ਦੀ ਗੱਡੀ ਦੇ ਵਿੱਚ ਬਹਿ ਕੇ ਉਹ ਚਲੇ ਗਏ, ਇਹ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਗਿਆ। ਜਿਹੜੀ ਪਾਰਟੀ ਆ ਉਹ ਹਾਈ ਕਮਾਂਡ ਤੇ ਪੰਜਾਬ ਦੀਆਂ ਜਿਹੜੀਆਂ ਜੀ ਉਹ ਇੱਕ ਕਿਸਮ ਦੇ ਨਾਲ ਦੋ ਧਿਰਾਂ ਦੀਆਂ ਜਿਹੜੀਆਂ ਉਹ ਬਣ ਗਈਆਂ। ਜਿਹੜੀ ਹਾਈ ਕਮਾਂਡ ਆ ਇੱਕ ਕੋਸ਼ਿਸ਼ ਉਹ ਇਹ ਕਰੀ ਜਾਂਦੀ ਆ ਕਿ ਜਿਹੜੀ ਲੋਕ ਇਨਸਾਫ ਪਾਰਟੀ ਆ ਉਹਦੇ ਜਿਹੜੇ ਬੈਂਸ ਭਰਾ ਨੇ, ਜੇ ਉਹ ਆਪਣੀ ਪਾਰਟੀ ਜਿਹੜੀ ਹੈ ਜੀ ਉਹਨੂੰ ਮਰਜ ਕਰ ਦੇਣ ਆਮ ਆਦਮੀ ਪਾਰਟੀ ਦੇ ਵਿੱਚ, ਤਾਂ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹਨਾਂ ਨੂੰ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਜਿਹੜਾ ਉਹ ਬਣਾਇਆ ਜਾ ਸਕਦਾ। ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਬੈਂਸ ਭਰਾ ਜਿਹੜੇ ਨੇ ਉਹ ਆਪਣੀ ਅੱਡਰੀ ਹੋਂਦ ਜਿਹੜੀ ਹੈ ਜੀ ਉਹ ਕਾਇਮ ਰੱਖਣਾ ਚਾਹੁੰਦੇ ਨੇ, ਭਾਵ ਕਿ ਲੋਕ ਇਨਸਾਫ ਪਾਰਟੀ ਨੂੰ ਮਰਜ ਜਿਹੜਾ ਜੀ ਉਹ ਨਹੀਂ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਦੇ ਵਿੱਚ, ਜਿਹਦੇ ਕਰਕੇ ਇਹ ਸ਼ਾਇਦ ਜਿਹੜਾ ਜੀ ਉਹ ਨਾ ਹੋਵੇ। ਦੂਜਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਉਹਨਾਂ ਨੂੰ ਸ਼ਾਇਦ ਪਾਰਟੀ ਜਿਹੜੀ ਹੈ ਜੀ ਉਹ ਇਸ ਅਹੁਦੇ ਦੇ ਉੱਤੇ ਨਾ ਲਿਆਵੇ। ਜਿਹੜਾ ਜੀ ਜੇ ਗੱਲ ਕਰੀਏ ਤਾਂ ਦੋ ਨਾਮ ਜਿਹੜੇ ਆ ਜੀ ਫਿਰ ਰਹਿ ਜਾਂਦੇ ਆ, ਇੱਕ ਤਾਂ ਕੰਵਰ ਸੰਧੂ ਹੋਰੀ ਤੇ ਦੂਸਰਾ ਨਾਮ ਜਿਹੜਾ ਜੀ ਉਹ ਅਮਨ ਅਰੋੜਾ ਹੋਰਾਂ ਦਾ। ਜੇ ਤਾਂ ਜਮਾ ਘਟਾਓ ਪਾਰਟੀ ਜਿਹੜੀ ਹੈ ਜੀ ਉਹ ਕਰਦੀ ਆ, ਕਿਉਂਕਿ ਪਾਰਟੀ ਇਹ ਵੀ ਸਮਝਦੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਨਹੀਂ ਪਈ, ਜੇ ਉਸ ਪੁਆਇੰਟ ਨੂੰ ਸਾਹਮਣੇ ਰੱਖਿਆ ਜਾਂਦਾ ਤਾਂ ਅਮਨ ਅਰੋੜਾ ਹੋਰੀ ਜਿਹੜੇ ਆ ਜੀ ਉਹ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਬਣ ਸਕਦੇ ਆ। ਸੋ ਇਹਦੇ ਸੰਬੰਧੀ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਪਾਰਟੀ ਦੇ ਵੱਲੋਂ ਲੈ ਲਏ ਜਾਣ ਦੇ ਆਸਾਰ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਲੀ ਦੇ ਵਿੱਚ 2 ਦਿਨ ਪਹਿਲਾਂ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ ਸੀਗੀ ਕਿ ਬਾਈਬਲ ਕਲਾਂ ਕਾਂਡ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਿੰਮੇਵਾਰ ਨੇ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਾਰਾ ਕੁਝ ਜਿਹੜਾ ਕਮਿਸ਼ਨ ਬਿਠਾਇਆ ਉਹਨੇ ਵੀ ਸਾਹਮਣੇ ਜਿਹੜਾ ਜੀ ਉਹ ਲੈ ਆਉਣਾ ਤੇ ਅਸਲੀਅਤ ਜਿਹੜੀ ਲੋਕਾਂ ਦੇ ਸਾਹਮਣੇ ਆ ਜਾਊਗੀ। ਉਹਨਾਂ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਵੀ ਗੱਲ ਆਖੀ ਸੀਗੀ ਕਿ ਇੱਕ SP ਲੈਵਲ ਦਾ ਆਫੀਸਰ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਗੋਲੀ ਨਹੀਂ ਚਲਾ ਸਕਦਾ। ਬਾਈਬਲ ਕਲਾਂ ਕਾਂਡ ਜਿੱਥੇ ਕਿ 2 ਵਿਅਕਤੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ, ਉਹਨਾਂ ਨੇ ਕਿਹਾ ਕਿ ਹੁਕਮ ਜਿਹੜੇ ਸੀਗੇ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤੇ ਸੀਗੇ। ਇਹਦੇ ਉੱਤੇ ਹੁਣ ਅਕਾਲੀ ਦਲ ਨੇ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਹੈ ਉਹ ਦਵਾਇਆ, ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਹੋਣ ਸੰਬੰਧੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਇਹ ਕੋਸ਼ਿਸ਼ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਔਰ ਇਹ ਕਿਹਾ ਗਿਆ ਜੀ ਕਿ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਜਿਹੜੀ ਇਹ ਫਾਇਰਿੰਗ ਹੋਈ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹੱਥ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਅਮਰਿੰਦਰ ਸਿੰਘ ਨੇ ਬਾਈਬਲ ਕਲਾਂ ਮੁੱਦੇ ਤੇ ਦੋਸ਼ ਲਾ ਕੇ ਕਾਂਗਰਸ ਸਰਕਾਰ ਦੇ ਜਿਹੜਾ ਵਾਅਦੇ ਪੂਰੇ ਨਾ ਕਰਨ ਦੀ ਗੱਲ ਹੈ ਉਹ ਲੋਕਾਂ ਦਾ ਧਿਆਨ ਡਾਈਵਰਟ ਕਰਨ ਦੇ ਵਾਸਤੇ ਅਜਿਹਾ ਬਿਆਨ ਜਿਹੜਾ ਜੀ ਉਹ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਵੀ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਕਹਿੰਦੇ ਆ ਕਿ ਮੈਂ ਪੋਲੀਟੀਕਲ ਵੇਦਾਂਤਾ ਜਿਹੜਾ ਜੀ ਉਹ ਨਹੀਂ ਕਰਨਾ, ਭਾਵ ਕਿ ਜਿਹੜੀ ਸਿਆਸੀ ਬਦਲਾਖੋਰੀ ਨਹੀਂ ਕਰਨੀ, ਜਦੋਂ ਕਿ ਉਹਨਾਂ ਦਾ ਇਹ ਬਿਆਨ ਜਿਹੜਾ ਜੀ ਸਿੱਧਮ ਸਿੱਧਾ ਸਿਆਸੀ ਬਦਲਾਖੋਰੀ ਵੱਲ ਨੂੰ ਜਿਹੜਾ ਜੀ ਇਸ਼ਾਰਾ ਕਰ ਰਿਹਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਜਾਂਚ ਕਮਿਸ਼ਨ ਤਾਂ ਤੁਸੀਂ ਕਾਇਮ ਕੀਤਾ ਤੇ ਉਹਦੇ ਬੁਲਾਰੇ ਦੇ ਵਜੋਂ ਤੁਸੀਂ ਜਿਹੜਾ ਜੀ ਉਹ ਵਿਚਰ ਰਹੇ ਹੋ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਦੀ ਪੜਤਾਲ ਦੇ ਨਤੀਜੇ ਜੇ ਤੁਸੀਂ ਦੱਸ ਹੀ ਦਿੱਤੇ ਆ ਤੇ ਫਿਰ ਜਿਹੜਾ ਜੀ ਬਿਆਨ ਨਾ ਦਿਓ, ਅਗਲੀ ਕਾਰਵਾਈ ਜਿਹੜੀ ਹੈ ਜੀ ਇਹਦੇ ਉੱਤੇ ਕਰੋ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸਰਕਾਰ ਹੈ ਜੀ ਉਹ ਕਾਰਵਾਈ ਕੋਈ ਨਹੀਂ ਕਰੂਗੀ, ਬਲਕਿ
ਸਿਰਫ ਧਿਆਨ ਡਾਈਵਰਟ ਕਰਨ ਦੇ ਵਾਸਤੇ ਹੀ ਅਜਿਹੇ ਬਿਆਨ ਜਿਹੜੇ ਆ ਜੀ ਉਹ ਦੇ ਰਹੇ ਨੇ। ਸੋ ਇਹ ਮਾਮਲਾ ਜਿਹੜਾ ਇੱਕ ਕਿਸਮ ਦੇ ਨਾਲ ਦੁਬਾਰਾ ਜਿਹੜਾ ਜੀ ਉਹ ਭਖ ਪਿਆ ਕਾਂਗਰਸ ਵਰਸਸ ਜਿਹੜਾ ਉਹ ਅਕਾਲੀ ਦਲ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਵਿਦੇਸ਼ ਗਏ ਹੋਏ ਨੇ ਆਪਣੇ ਪਰਿਵਾਰ ਦੇ ਨਾਲ, ਇਸ ਕਰਕੇ ਉਹਨਾਂ ਦੀ ਟਿੱਪਣੀ ਇਹਦੇ ਉੱਤੇ ਨਹੀਂ ਆਈ। ਇਸੇ ਕਰਕੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਉਹ ਮੋਰਚਾ ਇਸ ਮਾਮਲੇ ਦੇ ਉੱਤੇ ਸੰਭਾਲਿਆ। ਗੋਬਿੰਦਗੜ੍ਹ ਦਾ ਹੁਣ ਜਦੋਂ ਜ਼ਿਕਰ ਆਉਂਦਾ ਤਾਂ ਲੋਹਾ ਨਗਰੀ ਗੋਬਿੰਦਗੜ੍ਹ, ਜਿੱਥੇ ਹਜ਼ਾਰਾਂ ਕਾਮੇ ਰੋਜ਼ੀ ਰੋਟੀ ਦਾ ਜੁਗਾੜ ਕਰਿਆ ਕਰਦੇ ਸਨ, ਪਿਛਲੀ ਸਰਕਾਰ ਦੀਆਂ ਗਲਤ ਪਾਲਿਸੀਆਂ ਨੇ ਮੰਡੀ ਗੋਬਿੰਦਗੜ੍ਹ ਦੀ ਇਹ ਜਿਹੜੀ ਲੋਹੇ ਦੀ ਸਨਅਤ ਸੀ ਇਹਨੂੰ ਉਜਾੜ ਕੇ ਧਰ ਦਿੱਤਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਹਾਈਵੇ ਦੇ ਉੱਤੋਂ ਲੰਘੀਏ ਤੇ ਦੋਨਾਂ ਪਾਸੇ ਠੰਡੀਆਂ ਪਈਆਂ ਚਿਮਨੀਆਂ ਕੁਛ ਇਸ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਦੀਆਂ ਨੇ ਜਿਵੇਂ ਇੱਥੋਂ ਕੋਈ ਦਿਓ ਲੰਘ ਗਿਆ ਹੋਵੇ ਤੇ ਉਹਨੇ ਸਾਰੀ ਇੰਡਸਟਰੀ ਜਿਹੜੀ ਆ ਉਹ ਤਬਾਹ ਕਰ ਦਿੱਤੀ ਹੋਵੇ। ਇੰਡਸਟਰੀ ਦੀ ਗੱਲ ਜਿਹੜੀ ਹੈ ਜੀ ਉਹ ਬਾਰ-ਬਾਰ ਤੁਰਦੀ ਹੈ, ਪਰ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਸੀ ਉਹਨਾਂ ਦਾ ਕੀ ਬਣਿਆ ਇਹਦੀ ਗੱਲ ਬਹੁਤ ਘੱਟ ਤੁਰਦੀ ਹੈ। ਕ੍ਰਿਡ ਜਿਹੜੀ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਹੈ, ਉਹਨੇ ਇੱਕ ਸਰਵੇ ਕੀਤਾ ਤਾਜ਼ਾ। ਇਹਦੇ ਵਿੱਚ ਪਿਛਲੇ ਇੱਕ ਦਹਾਕੇ ਦੇ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਵਿੱਚੋਂ 150 ਸਨਅਤੀ ਇਕਾਈਆਂ ਬੰਦ ਹੋਣ ਕਰਕੇ 14,000 ਤੋਂ ਵੱਧ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਤੋਂ ਹੱਥ ਧੋਣੇ ਪਏ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਆ, ਜਿਹੜੇ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ 12 ਤਰੀਕ ਨੂੰ ਇੱਕ ਭੱਠੀ ਦਾ ਉਦਘਾਟਨ ਜਿਹੜਾ ਜੀ ਉਹ ਕਰਨ ਦੇ ਵਾਸਤੇ ਆ ਰਹੇ ਨੇ। ਇਹ ਜਿਹੜੀ ਭੱਠੀ ਲੋਹਾ ਪਿਘਲਾਉਣ ਵਾਲੀ ਆ ਇਹ ਬੰਦ ਹੋ ਗਈ ਸੀ ਕੁਝ ਸਮਾਂ ਪਹਿਲਾਂ, ਤੇ ਉੱਥੋਂ ਦੇ ਇੱਕ ਵਿਅਕਤੀ ਜਿਹੜੇ ਕਿ ਸਿਆਸਤ ਦੇ ਵਿੱਚ ਆ ਜਾਣ ਦੇ ਵਾਸਤੇ ਹੱਥ ਪੈਰ ਜਿਹੜੇ ਜੀ ਉਹ ਮਾਰਦੇ ਰਹੇ ਨੇ ਪਿਛਲੇ ਵੀ ਸਮੇਂ ਦੇ ਦੌਰਾਨ, ਤੇ ਉਹਨਾਂ ਨੇ ਇਹ ਜਿਹੜਾ ਜੀ ਜੁਗਾੜ ਕੀਤਾ ਕਿ ਇਸ ਭੱਠੀ ਨੂੰ ਲੈ ਕੇ ਬੈਂਕ ਤੋਂ ਦੁਬਾਰਾ ਚਲਾਉਣ ਦੇ ਉਹ ਯਤਨਾਂ ਦੇ ਵਿੱਚ ਆ, ਜਿਹਦਾ ਉਦਘਾਟਨ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਨਗੇ। ਮੰਡੀ ਗੋਬਿੰਦਗੜ੍ਹ ਦੇ ਵਿੱਚ 46 ਸਟੀਲ ਇਕਾਈਆਂ 23 ਬੰਦ ਹੋ ਚੁੱਕੀਆਂ ਨੇ, 23 ਕਾਰਜਸ਼ੀਲ ਜਿਹੜੀਆਂ ਇਕਾਈਆਂ ਨੇ। ਇਹਦੇ ਅਧਿਐਨ ਦੇ ਉੱਤੇ ਆਧਾਰਿਤ ਜਿਹੜੀ ਕ੍ਰਿਡ ਦੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਤੇ ਅਸਿਸਟੈਂਟ ਪ੍ਰੋਫੈਸਰ ਜਤਿੰਦਰ ਸਿੰਘ ਦੇ ਵੱਲੋਂ ਜਿਹੜਾ ਜੀ ਇਹ ਸਰਵੇ ਕੀਤਾ ਗਿਆ। 14,000 ਕਾਮਿਆਂ ਦਾ ਰੁਜ਼ਗਾਰ ਜਿਹੜਾ ਜੀ ਉਹ ਖੁੱਸ ਗਿਆ। ਇਹਦੇ ਵਿੱਚੋਂ 44% ਕਾਮੇ ਪੰਜਾਬ ਤੇ 56% ਪ੍ਰਵਾਸੀ ਕਾਮੇ ਸੀ। ਰੋਜ਼ੀ ਰੋਟੀ ਖੁੱਸਣ ਵਾਲੇ ਹੁਨਰਮੰਦ ਕਾਮਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ ਗੈਰ ਹੁਨਰਮੰਦ ਕਾਮਿਆਂ ਦੇ ਨਾਲੋਂ ਵੱਧ ਸੀਗੀ। ਹਰੇਕ ਇਕਾਈ ਦੇ ਵਿੱਚ 56 ਜਿਹੜੇ ਸੀ ਉਹ ਸਿੱਖੇ ਹੋਏ ਤੇ 30 ਅਣਸਿੱਖੇ ਕਾਮਿਆਂ ਨੂੰ ਰੋਟੀ ਮਿਲਦੀ ਸੀ। ਇਕਾਈਆਂ ਬੰਦ ਹੋਣ ਦਾ ਪ੍ਰਭਾਵ ਕਸਬੇ ਤੇ ਨਾਲ ਲੱਗਦੇ ਪੇਂਡੂ ਇਲਾਕਿਆਂ ਦੇ ਵਿੱਚ ਵਪਾਰਕ ਗਤੀਵਿਧੀਆਂ ਦੇ ਉੱਤੇ ਵੀ ਪਿਆ। ਕੋਈ ਸਮਾਂ ਹੁੰਦਾ ਸੀ ਗੋਬਿੰਦਗੜ੍ਹ ਦੇ ਵਿੱਚੋਂ ਟਰੱਕਾਂ ਦੀ ਵਜ੍ਹਾ ਕਰਕੇ ਲੰਘਣਾ ਔਖਾ ਹੁੰਦਾ ਸੀਗਾ, ਕਿਉਂਕਿ ਲੋਹੇ ਦੇ ਭਰੇ ਟਰੱਕ ਜਾਂ ਤਾਂ ਪੁਰਾਣਾ ਲੋਹਾ ਜਾਂ ਫਿਰ ਢਾਲਿਆ ਹੋਇਆ ਜਿਹੜਾ ਲੋਹਾ ਸੀ ਉਹ ਲੈ ਕੇ ਜਾਂਦੇ ਸੀ। ਪਰ ਇਹਨਾਂ ਦਿਨਾਂ ਦੇ ਵਿੱਚ ਗੋਬਿੰਦਗੜ੍ਹ ਦੇ ਵਿੱਚ ਟਰੱਕ ਲੱਭਣਾ, ਰੇਤੇ 'ਚੋਂ ਸੂਈ ਲੱਭਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਈ ਪਈ ਆ। ਔਰ ਇਹਨਾਂ ਮਜ਼ਦੂਰਾਂ ਦਾ ਜਿਹੜਾ ਜੀ ਉਹ ਕੌਣ ਸੋਚੂਗਾ। ਇਸ ਅਧਿਐਨ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਇਹਨਾਂ ਮਜ਼ਦੂਰਾਂ ਦੇ ਜਿਨ੍ਹਾਂ ਦੇ ਚੁੱਲ੍ਹੇ ਠੰਡੇ ਹੋ ਗਏ ਉਹਨਾਂ ਦੇ ਵਾਸਤੇ ਵੀ ਸਰਕਾਰ ਨੂੰ ਕੋਈ ਨਾ ਕੋਈ ਯਤਨ ਜਿਹੜੇ ਆ ਜੀ ਉਹ ਕਰਨੇ ਚਾਹੀਦੇ ਆ। ਉਂਝ ਵੈਸੇ ਜਿਹੜੀ ਇਕਾਈ ਦਾ ਉਦਘਾਟਨ ਕਰਨ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਆ ਰਹੇ ਨੇ, ਉਹਦਾ ਅੰਦਰ ਖਾਤੇ ਗੋਬਿੰਦਗੜ੍ਹ ਦੇ ਵਿੱਚ ਜਿਹੜਾ ਜੀ ਉਹ ਭਾਰੀ ਵਿਰੋਧ ਹੋ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਉਸ ਦਿਨ ਵਿਰੋਧ ਹੋ ਸਕਦਾ ਹੈ। ਉਹਦਾ ਕਾਰਨ ਇਹ ਆ ਕਿ ਜਿਹੜੇ ਲੋਕ ਇਸ ਭੱਠੀ ਨੂੰ ਚਲਾਉਣ ਦੇ ਵਾਸਤੇ ਤਰਲੋ ਮੱਛੀ ਹੋ ਰਹੇ ਨੇ, ਉਹਨਾਂ ਨੇ ਨਿਗਮ ਦੀ 54 ਬੀਘੇ ਜ਼ਮੀਨ ਜਿਹੜੀ ਹੈ ਜੀ ਉਹਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਪਿਛਲੇ ਕਈ ਵਰ੍ਹਿਆਂ ਤੋਂ ਕਬਜ਼ਾ ਕੀਤਾ ਹੋਇਆ। ਤੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ ਜੀ ਕਿ ਜਿਹੜੇ ਵਿਅਕਤੀ ਇਹ ਕਹਿ ਰਹੇ ਆ ਕਿ ਅਸੀਂ ਇੰਡਸਟਰੀ ਚਲਾਉਣੀ ਆ, ਉਹ ਨਿਗਮ ਦੀ ਜ਼ਮੀਨ ਦੇ ਉੱਤੇ ਕਾਬਜ਼ ਨੇ। ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਿਤ ਰਹੇ ਇੱਕ ਕਤਲਕਾਂਡ, ਜਿਹਦੇ ਰੇਲ ਗੱਡੀ ਦੇ ਵਿੱਚ 17 ਸਾਲਾ ਜੁਨੈਦ ਖਾਨ ਉਹਦੀ ਪਿਛਲੇ ਮਹੀਨੇ ਗਊ ਮਾਸ ਕਰਕੇ ਜਿਹੜੀ ਹੈ ਜੀ ਕਥਿਤ ਰੂਪ ਦੇ ਵਿੱਚ ਉਹਦੀ ਹੱਤਿਆ ਜਿਹੜੀ ਉਹ ਕੀਤੀ ਗਈ ਸੀਗੀ। ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਦਾਅਵਾ ਕੀਤਾ ਜੀ ਕਿ ਗਊ ਮਾਸ ਕਰਕੇ ਨਹੀਂ ਸੀ ਹੋਈ ਇਹ ਹੱਤਿਆ। ਉਹਨੇ ਦਾਅਵਾ ਇਹ ਕੀਤਾ ਕਿ ਕੱਲ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਇਸ ਕਤਲਕਾਂਡ ਦੇ ਵਿੱਚ ਜੁਨੈਦ ਨੂੰ ਚਾਕੂ ਮਾਰਨ ਦਾ ਆਪਣਾ ਗੁਨਾਹ ਜਿਹੜਾ ਜੀ ਉਹਨੇ ਕਬੂਲ ਕੀਤਾ। ਮੁੱਖ ਮੁਲਜ਼ਮ ਜਿਹੜਾ ਕਿ ਦਿੱਲੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਵਜੋਂ ਨੌਕਰੀ ਕਰ ਰਿਹਾ ਸੀਗਾ, 22 ਜੂਨ ਤੋਂ ਫਰਾਰ ਸੀਗਾ। ਪੁਲਿਸ ਨੇ ਉਹਨੂੰ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ। ਜੁਨੈਦ ਦੀ ਹੱਤਿਆ ਤੋਂ ਬਾਅਦ
ਪੂਰੇ ਮੁਲਕ ਦੇ ਵਿੱਚ ਗੁੱਸਾ ਪੈਦਾ ਹੋ ਗਿਆ ਸੀ। 30 ਸਾਲਾ ਮੁੱਖ ਮੁਲਜ਼ਮ ਹਰਿਆਣੇ ਦੇ ਪਲਵਲ ਦਾ ਵਸਨੀਕ ਹੈ। ਉਹਦੇ ਵਕੀਲ ਨੇ ਉਹਦੀ ਪਛਾਣ ਨਰੇਸ਼ ਕੁਮਾਰ ਵਜੋਂ ਕੀਤੀ ਹੈ। ਅਦਾਲਤ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। 2 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਉਹਨੂੰ ਜਿਹੜਾ ਜੀ ਉਹ ਦਿੱਤਾ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਇਸ ਗ੍ਰਿਫਤਾਰੀ ਦੀ ਜਿਹੜੀ ਆ ਉਹ ਪੁਸ਼ਟੀ ਕੀਤੀ ਆ ਔਰ ਇਹ ਕਿਹਾ ਕਿ ਜੁਨੈਦ ਦਾ ਚਾਕੂ ਮਾਰ ਕੇ ਕਤਲ ਕਰਨ ਤੇ ਉਹਦੇ ਭਰਾਵਾਂ ਦੇ ਉੱਤੇ ਹਮਲੇ ਦੀ ਗੱਲ ਜਿਹੜੀ ਆ ਉਹ ਕਬੂਲੀ ਆ। ਮੁਲਜ਼ਮ ਦੇ ਵਜੋਂ ਜੁਨੈਦ ਤੇ ਉਹਦੇ ਭਰਾਵਾਂ ਨੂੰ ਗਾਂ ਦਾ ਮੀਟ ਖਾਣ ਵਾਲੇ ਬੋਲਣ ਦੇ ਪੀੜਤ ਦੇ ਭਰਾ ਦੇ ਦਾਅਵੇ ਬਾਰੇ ਗੋਇਲ ਨੇ ਕਿਹਾ ਕਿ ਮੁੱਖ ਮੁਲਜ਼ਮ ਤੋਂ ਹੁਣ ਤੱਕ ਕੀਤੀ ਪੁੱਛਗਿੱਛ ਵਿੱਚ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਉਹਨੇ ਕਿਹਾ ਕਿ ਇੱਥੋਂ ਤੱਕ ਕਿ ਸ਼ਿਕਾਇਤਕਰਤਾ ਨੇ ਵੀ ਆਪਣੇ ਬਿਆਨ ਦੇ ਵਿੱਚ ਰੇਲ ਗੱਡੀ ਦੇ ਵਿੱਚ ਗਾਂ ਮੀਟ ਕਰਕੇ ਝਗੜਾ ਹੋਣ ਦੀ ਗੱਲ ਦਾ ਜ਼ਿਕਰ ਨਹੀਂ ਕੀਤਾ। ਮਤਲਬ ਇਹਦਾ ਸਪਸ਼ਟ ਹੈ ਕਿ ਜੁਨੈਦ ਮਾਮਲੇ ਦੇ ਉੱਤੇ ਇੱਕ ਤੁਸੀਂ ਕਹਿ ਲਓ ਕਿ ਸਿਸਟੇਮੈਟਿਕਲੀ ਜਿਹੜਾ ਸੀਗਾ ਜੀ ਉਹ ਗਾਂ ਵਾਲਾ ਮਾਮਲਾ ਵਿੱਚੋਂ ਕੱਢ ਦਿੱਤਾ ਗਿਆ। ਹੁਣ ਜਿਹੜਾ ਸ਼ਿਕਾਇਤਕਰਤਾ ਉਹਨੂੰ ਵੀ ਕਿਹਾ ਜਾਵੇ ਵੀ ਆਹ ਬੋਲਣਾ ਤੇ ਆਹ ਕਰਨਾ ਜੀ ਉਹ ਕਿਹੜਾ ਇੱਥੋਂ ਜਿਹੜਾ ਜੀ ਉਹ ਵੱਖ ਜਾਊਗਾ। ਭਾਵ ਕਿ ਇਹਨੂੰ ਇਸ ਕਤਲ ਦਾ ਮੁੱਖ ਮੁਲਜ਼ਮ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਜਿਹੜੀ ਵਜ੍ਹਾ ਕਰਕੇ ਕਤਲ ਹੋਇਆ ਸੀ ਉਹ ਵਜ੍ਹਾ ਇੱਥੇ ਜਿਹੜੀ ਆ ਉਹ ਬਦਲੀ ਜਾ ਰਹੀ ਆ। ਸਰਕਾਰ ਜਿਹੜੀ ਬਦਲ ਗਈ ਔਰ ਸਰਕਾਰ ਬਦਲਣ ਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਨ੍ਹਾਂ ਦਾ ਭਵਿੱਖ ਜਿਹੜਾ ਉਹ ਇਸ ਵੇਲੇ ਡਾਵਾਡੋਲ ਹੋ ਗਿਆ। ਸਾਬਕਾ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਆਖਰੀ ਵੇਲੇ ਧੜਾ ਧੜ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਦੇ ਉੱਤੇ ਨਵੀਂ ਸਰਕਾਰ ਨੇ ਰੋਕ ਲਾਤੀ ਹੈ ਜੀ। ਉਹ 10,000 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਆ ਉਹ ਅੱਧ ਵਿਚਾਲੇ ਲਮਕ ਗਿਆ। ਮੁੱਖ ਸਕੱਤਰ ਜਿਹੜਾ ਜੀ ਉਹਨੇ ਸਾਰੇ ਵਿਭਾਗਾਂ ਨੂੰ ਕੰਮ ਰੋਕ ਦੇਣ, ਅੱਗੋਂ ਖਰਚ ਨਾ ਕਰਨ ਤੇ ਸ਼ੁਰੂ ਹੋਏ ਪ੍ਰੋਜੈਕਟਾਂ ਦਾ ਪੈਸਾ ਵਾਪਸ ਕਰਨ ਦਾ ਹੁਕਮ ਜਿਹੜਾ ਉਹ ਦਿੱਤਾ। ਸਰਕਾਰ ਨੇ ਸਾਰੇ ਪ੍ਰੋਜੈਕਟਾਂ ਦੀ ਸਮੀਖਿਆ ਕਰਕੇ ਜਾਂਚ ਰਿਪੋਰਟ ਮੰਗੀ ਹੈ। ਵਿੱਤੀ ਸੰਕਟ ਦੇ ਨਾਲ ਜੂਝ ਰਹੀ ਕੈਪਟਨ ਸਰਕਾਰ ਨੇ ਪਿਛਲੀ ਸਰਕਾਰ ਦੇ ਵੱਲੋਂ ਆਖਰੀ ਸਮੇਂ ਵੱਖ-ਵੱਖ ਵਿਭਾਗਾਂ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮਨਜ਼ੂਰ ਕੀਤੇ ਪ੍ਰੋਜੈਕਟਾਂ ਦਾ ਪੈਸਾ ਵਾਪਸ ਕਰਨ ਦਾ ਹੁਕਮ ਜਾਰੀ ਕੀਤਾ ਸੀਗਾ। ਇਹਨਾਂ ਪ੍ਰੋਜੈਕਟਾਂ ਦੇ ਵਿੱਚ ਸਿੱਧਾ ਸਰਕਾਰੀ ਖਜ਼ਾਨੇ ਤੋਂ ਇਲਾਵਾ ਪੰਜਾਬ ਦੇ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਫੰਡਾਂ ਦਾ ਵੱਡਾ ਹਿੱਸਾ ਸੀਗਾ। ਚੋਣਾਂ ਤੱਕ ਕਈ ਪ੍ਰੋਜੈਕਟ ਅਧੂਰੇ ਪਏ ਸੀ ਔਰ ਅੱਧੇ ਅਧੂਰੇ ਜਿਹੜੇ ਬਣੇ ਹੋਏ ਸੀ ਉਹਦਾ ਉਦਘਾਟਨ ਵੀ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਕਰ ਗਏ। ਸਰਕਾਰ ਦੇ ਫੈਸਲੇ ਦੇ ਨਾਲ ਨਗਰ ਨਿਗਮਾਂ, ਨਗਰ ਪਾਲਿਕਾਵਾਂ, ਨਗਰ ਪੰਚਾਇਤਾਂ ਰਾਹੀਂ ਸ਼ਹਿਰੀ ਖੇਤਰ ਦੇ ਵਿੱਚ ਚੱਲ ਰਹੇ ਸੀਵਰੇਜ ਤੇ ਸੜਕਾਂ ਦੇ ਕੰਮਾਂ ਦੇ ਉੱਤੇ ਵੀ ਜਿਹੜਾ ਉਹ ਅਸਰ ਪਿਆ। ਬਠਿੰਡਾ ਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਗਿਆ। ਕਰਤਾਰਪੁਰ ਦੇ ਵਿੱਚ ਬਣ ਰਹੀ ਜੰਗੀ ਸ਼ਹੀਦਾਂ ਦੀ ਯਾਦਗਾਰ ਦਾ ਹਿੱਸਾ ਅਜੇ ਅਧੂਰਾ ਪਿਆ। ਇਹਦੇ ਵਾਸਤੇ ਜਿਹੜੇ ਆ ਜੀ ਉਹ ਪੈਸੇ ਹਾਲ ਦੀ ਘੜੀ ਜਿਹੜੇ ਆ ਉਹ ਰੋਕੇ ਗਏ ਆ। ਸਵਾਲ ਇਹ ਹੈ ਜੀ ਕਿ ਇਹ ਠੀਕ ਹੈ, ਜੰਗੀ ਜਿਹੜੀ ਯਾਦਗਾਰ ਹੈ ਉਹ ਚੰਗੀ ਗੱਲ ਹੈ, ਇਸ ਤਰ੍ਹਾਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ, ਪਰ ਜਿਹੜੀਆਂ ਪਹਿਲਾਂ ਯਾਦਗਾਰਾਂ ਬਣੀਆਂ ਹੋਈਆਂ ਨੇ ਉਹਨਾਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਪਿਛਲੀਆਂ ਸਰਕਾਰਾਂ ਨੇ ਅੰਨ੍ਹੇਵਾਹ ਪੈਸਾ ਜਿਹੜਾ ਸੀਗਾ ਜੀ ਇੱਥੇ ਇਹਨਾਂ ਦੇ ਉੱਤੇ ਫੂਕਿਆ ਗਿਆ। ਜਿਹੜੀਆਂ ਇਹ ਵੱਡੀਆਂ ਯਾਦਗਾਰਾਂ ਸੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਸਾਰੀ ਦੀ ਸਾਰੀ ਹੋ ਰਹੀ ਆ। ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਹਨਾਂ ਦੇ ਫੰਡ ਜਿਹੜੇ ਨੇ ਉਹ ਜਾਰੀ ਨਹੀਂ ਕੀਤੇ ਜਾ ਸਕਣਗੇ। ਭਾਵ ਕਿ ਇਹ ਪ੍ਰੋਜੈਕਟ ਹਾਲ ਦੀ ਘੜੀ ਕਿਹਾ ਜਾ ਸਕਦਾ ਹੈ ਕਿ ਰੁਕ ਗਏ। ਪਿਛਲੇ ਦਿਨਾਂ ਤੋਂ ਬਹੁਤ ਚਰਚਿਤ ਨੂਰਮਹਿਲ ਦਾ ਆਸ਼ੂਤੋਸ਼ ਜਿਹੜਾ ਕਿ 2014 ਤੋਂ ਉਹਦੀ ਡੈਥ ਹੋ ਗਈ ਸੀਗੀ ਔਰ ਉਦੋਂ ਤੋਂ ਉਹਦੇ ਜਿਹੜੇ ਇੱਥੇ ਸੇਵਕ ਨੇ ਉਹਨਾਂ ਨੇ ਫਰੀਜ਼ਰ 'ਚ ਪਾ ਕੇ ਉਹਨੂੰ ਰੱਖਿਆ ਹੋਇਆ ਤੇ ਕਹਿੰਦੇ ਆ ਕਿ ਸਾਡਾ ਬਾਬਾ ਸਮਾਧੀ ਦੇ ਵਿੱਚ ਆ। ਹਾਈ ਕੋਰਟ ਦੇ ਆਏ ਫੈਸਲੇ ਤੋਂ ਬਾਅਦ ਨੂਰਮਹਿਲ ਦੇ ਵਿੱਚ ਸਥਿਤ ਜਿਹੜੀ ਦਿਵਿਆ ਜੋਤੀ ਜਾਗਰਤੀ ਸੰਸਥਾਨ ਹੈ ਇਹਨੇ ਇੱਕ ਵੱਡਾ ਭੰਡਾਰਾ ਜਿਹੜਾ ਉਹ ਕੀਤਾ ਔਰ ਭੰਡਾਰਾ ਹੋਣਾ ਕੋਈ ਖਬਰ ਨਹੀਂ ਆ ਕਿਉਂਕਿ ਭੰਡਾਰੇ ਤਾਂ ਹੁੰਦੇ ਰਹਿੰਦੇ ਆ, ਪਰ ਇਹ ਜਿਹੜਾ ਵੱਡਾ ਸਮਾਗਮ ਸੀਗਾ ਇਹਦੇ ਵਿੱਚ ਜਿਵੇਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ ਉਹ ਵੱਡੀ ਖਬਰ ਹੈ, ਜਿੱਥੋਂ ਤੁਸੀਂ ਅੰਦਾਜ਼ਾ ਸਾਰਾ ਲਾ ਸਕਦੇ ਹੋ ਕਿ ਇਹ ਕਹਾਣੀ ਇੱਥੋਂ ਤੱਕ ਕਿਵੇਂ ਗਈ ਕਿ 14 ਤੋਂ ਇੱਕ ਮੁਰਦਾ ਜਿਹੜਾ ਉਹ ਫਰੀਜ਼ਰ ਦੇ ਵਿੱਚ ਪਿਆ। ਇੱਕ ਵਾਰੀ ਮੌਕਾ ਜਿਹੜਾ ਸੀਗਾ ਜੀ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਨੇ ਦਿੱਤਾ ਸੀਗਾ ਕਿ 15 ਦਿਨਾਂ 'ਚ ਸੰਸਕਾਰ ਕਰੋ। ਜੇ ਸਰਕਾਰ ਉਦੋਂ ਚਾਹੁੰਦੀ ਤਾਂ ਇਹ ਤੁਰੰਤ ਜਿਹੜਾ ਜੀ ਇਹਦੇ ਉੱਤੇ ਕਾਰਵਾਈ ਕਰਕੇ ਉਹ ਸੰਸਕਾਰ ਕਰਵਾ ਸਕਦੀ ਸੀ, ਪਰ ਕਰਵਾਇਆ ਨਹੀਂ। ਜਿਹੜਾ ਇਹ ਭੰਡਾਰਾ ਹੋਇਆ ਇਹਦੇ ਵਿੱਚ ਅਕਾਲੀ ਆਗੂ ਜਿਹੜੇ ਪਹੁੰਚੇ, ਪਵਨ ਕੁਮਾਰ ਟੀਨੂ, ਗੁਰਪ੍ਰਤਾਪ ਸਿੰਘ ਵਡਾਲਾ, RSS ਦੇ ਆਗੂ ਕਸ਼ਮੀਰੀ ਲਾਲ ਖੰਨਾ ਇੱਥੇ ਹਾਜ਼ਰ ਹੋਏ।
ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਭੰਡਾਰੇ ਦੇ ਵਿੱਚ ਪਹੁੰਚੇ। ਵਿਜੇ ਕੁਮਾਰ ਸੰਪਲਾ, ਵਿਧਾਇਕ ਸੋਮ ਪ੍ਰਕਾਸ਼, ਸੂਬਾ ਉਪ ਪ੍ਰਧਾਨ ਰਕੇਸ਼ ਰਾਠੌੜ, ਸਾਬਕਾ ਮੰਤਰੀ ਤੀਕਸ਼ਣ ਸੂਦ, ਮੇਅਰ ਸੁਨੀਲ ਜੋਤੀ ਜਿਹੜੇ ਹਾਜ਼ਰ ਹੋਏ। ਔਰ ਇਹਨਾਂ ਤੋਂ ਇਲਾਵਾ ਕਾਂਗਰਸ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਗੂ ਸੀਗੇ ਜੀ ਇਸ ਭੰਡਾਰੇ ਦੇ ਵਿੱਚ ਸ਼ਾਮਲ ਹੋਏ। ਸਾਧੂ ਸਿੰਘ ਧਰਮਸੋਤ, ਲਾਲ ਸਿੰਘ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ ਵਿਧਾਇਕ ਬਾਵਾ ਹੈਨਰੀ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ, ਸੁਨੀਲ ਦੱਤੀ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਇਹ ਸਾਰੇ ਇੱਥੇ ਜਿਹੜਾ ਹੋਏ ਭੰਡਾਰੇ ਦੇ ਵਿੱਚ ਸ਼ਾਮਲ ਸੀ। ਔਰ ਜਦੋਂ ਤੋਂ ਇਹਦੀ ਡੈੱਡ ਬੋਡੀ ਜਿਹੜੀ ਹੈ ਜੀ ਉਹ ਪਈ ਆ ਔਰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸਾਰਾ ਗਿਆ, ਉਦੋਂ ਬਾਅਦ ਤਕਰੀਬਨ ਸਮਾਗਮ ਜਿਹੜੇ ਆ ਜੀ ਉਹ ਘਟ ਗਏ ਸੀਗੇ ਇਸ ਡੇਰੇ ਦੇ ਉੱਤੇ। ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਹ ਵੱਡਾ ਸਮਾਗਮ ਜਿਹੜਾ ਸੀਗਾ ਜੀ ਇਸ ਡੇਰੇ ਦੇ ਵੱਲੋਂ ਕੀਤਾ ਗਿਆ। ਤੇ ਇੱਥੇ ਜਿਵੇਂ ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਿਹੜੀ ਹੈ ਜੀ ਉਹ ਹਾਜ਼ਰੀ ਲਵਾਈ ਆ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੋਟਾਂ ਦੀ ਰਾਜਨੀਤੀ ਹੈ, ਜਿਹਦੇ ਕਰਕੇ ਇਹ ਸਾਰਾ ਕੁਝ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਇੱਥੇ ਹੁੰਦਾ ਰਿਹਾ, ਭਾਵ ਕਿ ਉਹਦੀ ਜਿਹੜੀ ਡੈੱਡ ਬਾਡੀ ਸੀਗੀ ਉਹਦੇ ਤੋਂ ਉਪਰੰਤ ਉਹਦਾ ਸੰਸਕਾਰ ਜਿਹੜਾ ਜੀ ਉਹ ਨਾ ਹੋਣਾ। ਕੱਲ ਤੋਂ ਚਰਚਾ ਦਾ ਵਿਸ਼ਾ ਜਿਹੜੇ ਬਣੀ ਹੋਈ ਵੱਡੀ ਖਬਰ ਪੰਜਾਬ ਦੀ ਉਹ ਹੈ ਆਪਣੀਆਂ ਕਵਿਤਾਵਾਂ ਦੇ ਕਰਕੇ ਚਰਚਿਤ ਹੋਏ ਸੁਰਜੀਤ ਗੱਗ ਦੀ ਗ੍ਰਿਫਤਾਰੀ। ਸੁਰਜੀਤ ਗੱਗ ਨੂੰ ਜਿਹੜਾ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਦੇ ਹੇਠ ਦਰਜ ਕੇਸ ਦੀ ਵਜ੍ਹਾ ਕਰਕੇ ਗ੍ਰਿਫਤਾਰ ਕੀਤਾ ਗਿਆ। ਤਖ਼ਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਆਧਾਰ ਦੇ ਉੱਤੇ ਇਹ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਆ। ਜਿਹੜੀਆਂ ਕੁਝ ਜਨਤਕ ਜਥੇਬੰਦੀਆਂ ਨੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਉਹ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੀਆਂ ਨੇ ਤੇ ਉਹਨਾਂ ਨੇ ਸੰਘਰਸ਼ ਕਰਨ ਦੀ ਚੇਤਾਵਨੀ ਵੀ ਜਿਹੜੀ ਆ ਉਹ ਦਿੱਤੀ ਆ। ਸੁਰਜੀਤ ਗੱਗ ਨੇ 2 ਦਿਨ ਪਹਿਲਾਂ ਇੱਕ ਗੱਗ ਬਾਣੀ ਦੇ ਨਾਮ ਦੇ ਹੇਠ ਜਿਹੜਾ ਜੀ ਮੈਂ ਤੇ ਨਾਨਕ ਨਾਮ ਦੀ ਇੱਕ ਜਿਹੜੀ ਕੰਟਰੋਵਰਸ਼ੀਅਲ ਕਵਿਤਾ ਸੀਗੀ ਉਹ ਲਿਖੀ ਸੀ, ਜਿਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਜਿਹੜਾ ਜੀ ਉਹ ਤਕੜਾ ਵਿਰੋਧ ਹੋ ਰਿਹਾ ਸੀਗਾ। ਤਖ਼ਤ ਕੇਸਗੜ੍ਹ ਦੇ ਮੈਨੇਜਰ ਦੇ ਵੱਲੋਂ ਜਿਹੜੀ ਹੈ ਜੀ ਉਹ ਇਹ ਸ਼ਿਕਾਇਤ ਦਰਜ ਕਰਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ਦੇ ਉੱਤੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਜੀ ਉਹਨਾਂ ਨੇ ਕਿਹਾ ਜਾਂਦਾ ਜੀ ਕਿ ਇਹਦੇ ਉੱਤੇ ਦਬਾਅ ਪਾ ਕੇ ਇਹ ਗ੍ਰਿਫਤਾਰੀ ਜਿਹੜੀ ਆ ਉਹ ਕਰਵਾਈ ਆ। ਉਂਝ ਵੈਸੇ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਅਕਸਰ ਜਿਹੜੀਆਂ ਭੜਕਾਉਣ ਵਾਲੀਆਂ ਗੱਲਾਂ ਉਹ ਕੁਛ ਜਿਹੜੀਆਂ ਇੱਥੋਂ ਦੀਆਂ ਜਥੇਬੰਦੀਆਂ ਨੇ ਉਹ ਵੀ ਕਰਦੀਆਂ ਰਹਿੰਦੀਆਂ ਨੇ, ਉਹ ਚਾਹੇ ਸ਼ਿਵ ਸੈਨਾ ਹੋਵੇ ਜਾਂ ਇਹਦੇ ਵਰਗੀਆਂ ਕੁਛ ਹੋਰ ਹੋਣ। ਸਮਾਂ ਇਹ ਉਹ ਆ ਬੋਲਣ ਵਾਲੇ ਹੋਣ ਚਾਹੇ ਉਹ ਕਲਮਾਂ ਵਾਲੇ ਹੋਣ, ਉਹਨਾਂ ਨੂੰ ਅਜਿਹੀ ਜਿਹੜੀ ਕੰਟਰੋਵਰਸੀ ਆ ਉਹਦੇ ਤੋਂ ਸਾਈਡ ਤੋਂ ਹੋ ਕੇ ਜਿਹੜਾ ਚੱਲਣਾ ਚਾਹੀਦਾ ਹੈ। ਖਾਸ ਤੌਰ ਦੇ ਉੱਤੇ ਜਦੋਂ ਕਿਸੇ ਦੀਆਂ ਭਾਵਨਾਵਾਂ ਕਿਸੇ ਇੱਕ ਖਾਸ ਫਿਰਕਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਜੁੜੀਆਂ ਹੋਣ ਤੇ ਉਹਨੂੰ ਹਰਟ ਕਰਨ ਦੀ ਕਿਸੇ ਨੂੰ ਵੀ ਜਿਹੜੀ ਹੈ ਜੀ ਉਹ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਹਰ ਬੰਦੇ ਦੀ ਆਜ਼ਾਦੀ ਆਪਣੇ ਨੱਕ ਦੀ ਸਿਹਤ ਤੱਕ ਹੈ, ਉਸ ਤੋਂ ਬਾਅਦ ਅਗਲੇ ਦੂਸਰੇ ਬੰਦੇ ਦੀ ਆਜ਼ਾਦੀ ਜਿਹੜੀ ਹੈ ਜੀ ਉਹ ਸਟਾਰਟ ਹੁੰਦੀ ਹੈ। ਜਦੋਂ ਗੱਲ ਗੁਰੂ ਨਾਨਕ ਦੀ ਹੋਵੇ ਤੇ ਉਹ ਬਹੁਤ ਸਾਰੇ ਲੋਕਾਂ ਦਾ ਆਈਡੀਅਲ ਹੈ, ਜਿਹਦੇ ਕਰਕੇ ਜੇ ਉਹਦੇ ਉੱਤੇ ਕੁਝ ਕਿੰਤੂ ਪਰੰਤੂ ਜਾਂ ਮਾੜੀ ਸ਼ਬਦਾਵਲੀ ਜਿਹੜੀ ਹੈ ਜੀ ਉਹ ਵਰਤੀ ਜਾਂਦੀ ਹੈ, ਉਹ ਨਹੀਂ ਵਰਤ ਹੋਣੀ ਚਾਹੀਦੀ। ਬੇਸ਼ੱਕ ਸੁਰਜੀਤ ਗੱਗ ਦੀਆਂ ਕਵਿਤਾਵਾਂ ਪਿਛਲੇ ਕੁਝ 2 ਜਾਂ 3 ਸਾਲ ਤੋਂ ਬਹੁਤ ਚਰਚਿਤ ਰਹੀਆਂ ਨੇ। ਉਹ ਸਮਾਜ ਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਹੈ, ਉਹ ਮਜ਼ਦੂਰ ਦੇ ਹੋ ਰਹੇ ਸ਼ੋਸ਼ਣ ਦੀ ਜਿਹੜੀ ਆ ਉਹ ਗੱਲ ਕਰਦਾ ਹੈ। ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਹੁੰਦੀਆਂ ਬੇਨਿਯਮੀਆਂ ਦੀ ਗੱਲ ਵੀ ਉਹ ਵੱਡੇ ਪੱਧਰ ਦੇ ਉੱਤੇ ਆਪਣੀਆਂ ਕਵਿਤਾਵਾਂ ਦੇ ਰਾਹੀਂ ਉਠਾਉਂਦਾ ਰਿਹਾ ਤੇ ਅਜਿਹੀਆਂ ਚੀਜ਼ਾਂ ਮਜ਼ਦੂਰਾਂ ਦੇ ਸ਼ੋਸ਼ਣ ਵਾਲੀਆਂ ਜ਼ਰੂਰ ਉਠਾਉਂਦੇ ਰਹਿਣਾ ਚਾਹੀਦਾ ਹੈ। ਪਰ ਜਦੋਂ ਤੁਸੀਂ ਉਹਦੇ ਵਿੱਚ ਕਿਸੇ ਖਾਸ ਫਿਰਕੇ ਦੇ ਉੱਤੇ ਜਾਂ ਖਾਸ ਵਿਅਕਤੀ ਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਕਰ ਪੈਂਦੇ ਹੋ, ਫਿਰ ਉਹ ਮਹਿੰਗੀ ਪੈਂਦੀ ਹੈ, ਜਿਹਦੇ ਤੋਂ ਹਰ ਹਾਲਤ ਦੇ ਵਿੱਚ ਬਚਣਾ ਚਾਹੀਦਾ ਹੈ। ਖਾਸ ਤੌਰ ਦੇ ਉੱਤੇ ਇਹ ਸਮਾਂ ਉਹ ਹੈ ਜਦੋਂ ਬੋਲਣ ਵਾਲੇ ਬਹੁਤ ਨਾਪ ਤੋਲ ਕੇ ਬੋਲਣ ਤੇ ਲਿਖਣ ਵਾਲੇ ਆਪਣੀਆਂ ਕਲਮਾਂ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਦੇ ਵਾਸਤੇ ਵਰਤਣ ਜਿਹੜੇ ਦਬੇ ਕੁਚਲੇ ਨੇ, ਜਿਨ੍ਹਾਂ ਦੀ ਸੁਣਵਾਈ ਕੋਈ ਨਹੀਂ। ਬਿਨਾਂ ਮਤਲਬ ਤੋਂ ਜਿਹੜਾ ਜੀ ਉਹ ਵਿਵਾਦ ਮਘਾ ਲੈਣਾ ਤੇ ਉਹਦੇ ਵਿੱਚੋਂ ਫਿਰ ਕੁਝ ਜਿਹੜਾ ਜੀ ਇਹ ਸੋਚਣਾ ਕਿ ਗੇਨ ਕੀ ਹੁੰਦਾ, ਇਹ ਜਿਹੜੀ ਪ੍ਰਵਿਰਤੀ ਹੈ ਜੀ ਇਹ ਨਹੀਂ ਹੋਣੀ ਚਾਹੀਦੀ। ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨੇ ਕਿ ਕਿਸੇ ਇੱਕ ਕਲਮ ਦੀ ਲਿਖੀ ਹੋਈ ਇੱਕ ਗੱਲ ਜਿਹੜੀ ਆ ਉਹ ਬਹੁਤ ਸਾਰੀਆਂ
ਲਾਸ਼ਾਂ ਵਿਛਾ ਸਕਦੀ ਹੈ, ਪਰ ਉਹੀ ਕਲਮ ਜਿਹੜੀ ਹੈ ਉਹ ਲਾਸ਼ਾਂ ਵਿਛਣ ਤੋਂ ਰੋਕ ਵੀ ਸਕਦੀ ਹੈ। ਸਮਾਂ ਉਹ ਹੈ ਜਦੋਂ ਕਿ ਲਾਸ਼ਾਂ ਵਿਛਣ ਤੋਂ ਰੋਕਣ ਦੀ ਗੱਲ ਜਿਹੜੀ ਉਹ ਹੋਣੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਤਾਂ ਕੰਟਰੋਵਰਸੀ ਤਾਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਹੈ ਜੀ ਉਹ ਹੋਰ ਵੀ ਚੱਲ ਰਹੀ ਹੈ। ਨਹੀਂ ਸੀ ਇਹ ਹੋਣੀ ਚਾਹੀਦੀ, ਇਹਦੀ ਨਿੰਦਿਆ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਸੋ ਇਸੇ ਜੀ ਅੱਜ ਦੀਆਂ ਕੁਝ ਖਬਰਾਂ ਤੇ ਉਹਨਾਂ ਦੀ ਚੀਰਫਾੜ। ਉਮੀਦ ਹੈ ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਤੁਹਾਡਾ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ। ਥੈਂਕ ਯੂ। ਮਿਹਰਬਾਨੀ ਜੀ ਤੁਹਾਡੀ। ਅਤੇ ਇਹ ਸਨ ਖਬਰਾਂ ਪੰਜਾਬ ਤੋਂ। ਖਬਰ 'ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅਤੇ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ ਜੀ।